ਭਰਾਓ ਇੱਕ ਵਾਰ ਨਾ ਈਦ ਨੇ ਦਿਨ ਨੇ ਤੇ ਚਾਂਦ ਰਾਤ ਵਾਲੇ ਦਿਨ ਮੈਂ ਨਾ ਪੈਸੇਂਜਰ ਗੱਡੀ 'ਚ ਬਹਿ ਗਿਆ ਲਾਹੌਰ ਤੋਂ। ਮੈਂ ਕਿਹਾ ਚਲੋ ਪੈਸੇਂਜਰ ਤੇ ਜਾਸਾਂ। ਰਾਤੀ 11 ਵਜੇ ਬੈਠਿਆ ਤਾਂ ਉਹ ਆਸਤਾ ਆਸਤਾ ਹਰ ਸਟੇਸ਼ਨ ਤੇ ਰੁਕਣੀ ਤੇ ਜਾ ਕੇ ਫਿਰ ਸਵੇਰ 6:30 ਵਜੇ ਨਾਲ 7 ਵਜੇ ਨਾਲ ਪਹੁੰਚਾਣੀ ਦੀਨੇ ਤਾਂ ਉੱਥੋਂ ਫਿਰ ਅਸੀਂ ਘਰ ਟੁਰ ਜਾਣੇ ਹੁੰਦੇ ਹਾਂ। ਰਸਤੇ 'ਚ ਮੈਂ ਜਨਾਬ ਇੱਕ ਸਲੀਪਰ ਨੂੰ ਅੰਦਰੋਂ ਨਾ ਕੁੰਡੀ ਲਾ ਲਈ ਤੇ ਸੌਂ ਗਿਆ। 3-4 ਦਫਾ ਮੈਨੂੰ ਕਿਸੇ ਦਰਵਾਜ਼ਾ ਖੜਕਾਇਆ ਤੇ ਮੈਨੂੰ ਆਖਿਆ ਵੀ ਕਿਸੇ ਕੋਈ ਹੈਲੋ ਭਾਈਜਾਨ ਹੈਲੋ ਭਾਈਜਾਨ। ਤਾਂ ਮੈਂ ਜ਼ੋਰ ਨਾਲ ਉਹਨੂੰ ਆਖਿਆ, ਮੈਂ ਕਿਹਾ ਕੀ ਹੈ ਯਾਰ ਸੌਣ ਦੇ। ਉਹਨੇ ਆਖਿਆ ਅੱਛਾ ਚੱਲ ਸੁੱਤਾ ਰਹੋ। ਭਾਈ ਜਿਵੇਂ ਮੈਂ ਥੋੜੀ ਜਿਹੀ ਅੱਖ ਖੁੱਲੀ ਨਾ ਦਰਵਾਜ਼ਾ ਖੋਲ ਕੇ ਮੈਂ ਬਾਹਰ ਆਇਆ ਬੰਦਿਆਂ ਨੂੰ ਮੈਂ ਕਿਹਾ ਯਾਰ ਇਹ ਸਟੇਸ਼ਨ ਕਿਹੜਾ। ਉਹਨੇ ਆਖਿਆ ਭਾਈ ਡਮੇਲੀ ਸਟੇਸ਼ਨ ਹੀ ਤਾਂ ਇੱਥੋਂ ਹੀ ਗੱਡੀ ਟੁਰ ਪਈ ਆ। ਉਹ ਭਾਈ ਜੀ ਮੈਂ ਜੁੱਤੀਆਂ ਮੇਰੀਆਂ ਅੰਦਰੇ ਰਹਿ ਗਈਆਂ, ਐਨਕ ਮੇਰੀ ਉੱਥੀ ਰਹਿ ਗਈ। ਇੱਕੋ ਬਸ ਛਾਪਰ ਮੈਂ ਹੱਥ 'ਚ ਪਕੜਿਆ ਤਾਂ ਮਾਰੀ ਛਾਲ ਗੱਡੀ ਤੋਂ ਟਲ ਗਿਆ। ਸਰਦੀਆਂ ਜਨਾਬ ਠਰਨਾ 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 ਜਾ ਬੈਠਿਆ ਜਾ ਕੇ ਸਟੇਸ਼ਨ ਤੇ दूर बत्ती भी नजर आनी था उसे पासे टुर पिया। फिर स्टेशन आया यानी कि गड्डी आस्ता आस्ता काफ़ी अगे चल पई तो डमेली स्टेशन उत्ते बैठे तो उत्थे फिर 2 बाबे बैठे ਜਿਹੜੇ ਆਨੇ ਕਿ ਅਸੀਂ ਹਰ ਚਾਂਦ ਰਾਤ ਨੂੰ ਆ ਜਾਂਦੇ ਹਾਂ ਤਾਂ ਈਦ ਤੇ ਜਨਾਬ ਇੱਥੇ ਗਰਾਟ ਡੈਮ ਦੇ ਕੋਲ ਜਾ ਕੇ ਗਰਾਟ ਦਾ ਪਾਣੀ ਪੀ ਸ਼ੀ ਕੇ ਤੇ ਫਿਰ ਈਦ ਨਹੀਂ ਸ਼ਾਮ ਨੂੰ ਜਿਹੜਾ ਇਹ ਪੈਸੇਂਜਰ ਵਾਪਸ ਜਾਣੀ ਹੈ ਤੇ ਫਿਰ ਅਸੀਂ ਇਸ ਗੱਡੀ ਦਾ ਬਹਿ ਕੇ ਵਾਪਸ ਜਾਣੇ ਆ तो ਗਰਾਟ ਦਾ ਪਾਣੀ ਪੀਣਾ ਹੈ। ਮੈਂ ਕਿਹਾ ਵੈਸੇ ਉਸ ਨਾਲ ਗੱਪ ਲਾਵਾਂ ਜਰਾ ਹਫਤੇ ਇਤਵਾਰ ਤੋਂ ਬਾਅਦ ਜਰਾ ਨਵਾਂ ਡਿਊਟੀ ਤਾਂ ਆਇਆ ਨਾ ਹੁਣ।